ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰ ਕੈਲੀਫੋਰਨੀਆ, ਓਬਾਮਾ ਕੇਅਰ ਅਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤਾਂ ਇਹਨਾਂ ਦਾ ਨੰਬਰ ਹੈ 415909 0503 ਤੇ ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਕੈਨੇਡਾ ਦੀਆਂ ਅਹਿਮ ਤੇ ਖਾਸ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਖਬਰਾਂ ਤੋਂ। ਪੀਲ ਪੁਲਿਸ ਦੇ ਨਾਲ ਸੰਬੰਧਿਤ ਦੋ ਅਫਸਰਾਂ ਕਿਰਤਪਾਲ ਔਜਲਾ ਅਤੇ ਕੁੰਵਰ ਮੁਦਰ ਵੱਲੋਂ ਬਰੈਂਪਟਨ ਦੇ ਹਾਰਟ ਲੈਕ ਰੋਡ ਸੈਂਡਲਵੁੱਡ ਦੇ ਲਾਗੇ ਇੱਕ ਤਲਾਬ ਦੇ ਵਿੱਚ ਡਿੱਗੀ ਔਰਤ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਤੇ ਇਸ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ। ਦਰਅਸਲ ਇੱਕ ਔਰਤ ਦੀ ਗੱਡੀ ਬੇਕਾਬੂ ਹੋ ਕੇ ਤਲਾਬ ਦੇ ਵਿੱਚ ਜਾ ਡਿੱਗੀ ਸੀ ਤੇ ਉਸ ਤੋਂ ਬਾਅਦ ਤਲਾਬ ਦੇ ਵਿੱਚ ਡਿੱਗੀ ਇਸ ਔਰਤ ਨੂੰ ਕਿਰਤਪਾਲ ਔਜਲਾ ਅਤੇ ਕੁੰਵਰ ਮੁਦਰ ਵੱਲੋਂ ਜਿਹੜਾ ਉਹ ਸੁਰੱਖਿਅਤ ਬਚਾ ਲਿਆ ਗਿਆ ਸੀ ਤੇ ਇਹਨਾਂ ਦੋਨਾਂ ਜਣਿਆਂ ਦੀ ਜਿਹੜੀ ਦਲੇਰੀ ਹੈ, ਬਹਾਦਰੀ ਹੈ, ਉਹਦੇ ਚਰਚੇ ਹੋ ਰਹੇ ਨੇ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਹਾਦਸਾਗ੍ਰਸਤ ਗੱਡੀ ਦੇ ਵਿੱਚੋਂ ਔਰਤ ਨੂੰ ਬਚਾਇਆ ਤੇ ਹੁਣ ਪੁਲਿਸ ਅਫਸਰਾਂ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਆਪਾਂ ਕੈਨੇਡਾ ਦੀ ਧਰਤੀ ਤੋਂ ਚਾਹੇ ਵਿਸ਼ਵ ਦੀ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਵੀ ਖਬਰ ਹੋਵੇ ਤਾਂ ਤੁਸੀਂ ਉਸ ਖਬਰ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਦੇਖਦੇ ਹੋ, ਸੁਣਦੇ ਹੋ। ਤਾਂ ਪਰ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਪੰਜਾਬੀ ਰੇਡੀਓ ਯੂਐਸਏ ਦੇ, ਚਾਹੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਚਾਹੇ ਉਹ ਅਪਡੇਟ ਕੈਨੇਡਾ ਹੋਵੇ, ਚਾਹੇ ਉਹ ਅਪਡੇਟ ਅਮਰੀਕਾ ਹੋਵੇ, ਚਾਹੇ ਉਹ ਅਪਡੇਟ ਕੈਲੀਫੋਰਨੀਆ ਹੋਵੇ, ਤਾਂ ਇੱਕ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਬਹੁਤ ਸਾਰੀਆਂ ਸਾਡੇ ਪ੍ਰਵਾਸੀ ਭਾਈਚਾਰੇ ਦੇ ਨਾਲ ਜੁੜੀਆਂ ਖਬਰਾਂ, ਕਈ ਵਾਰ ਉਦਾਸ ਖਬਰਾਂ, ਕਈ ਵਾਰੀ ਕਿਹੋ ਜਿਹੀਆਂ ਖਬਰਾਂ, ਹਰ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਪਰ ਇਹਨਾਂ ਦੋਨਾਂ ਅਫਸਰਾਂ ਕਿਰਤਪਾਲ ਔਜਲਾ ਤੇ ਕੁੰਵਰ ਮੁਦਰ ਦੇ ਵੱਲੋਂ ਜਿਹੜੀ ਇਹ ਦਲੇਰੀ ਦਿਖਾਈ ਗਈ ਹੈ ਉਹਦੇ ਚਰਚੇ ਨੇ। ਤੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਹਮੇਸ਼ਾ ਸਾਨੂੰ ਇਹ ਯਕੀਨ ਦਿਲਾਉਂਦੀਆਂ ਕਿ ਸਾਡੇ ਭਾਈਚਾਰੇ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਵੱਸਦੇ ਨੇ, ਜਿਨ੍ਹਾਂ ਦੇ ਚੰਗੇ ਕਾਰਨਾਮਿਆਂ ਕਰਕੇ ਸਾਡਾ ਜਿਹੜਾ ਨਾਮ ਆ ਉਹ ਰੌਸ਼ਨ ਹੁੰਦਾ ਤੇ ਅਸੀਂ ਉਹਨਾਂ ਨੂੰ ਮਾਣ ਦੇ ਨਾਲ ਇਹਨਾਂ ਚੀਜ਼ਾਂ ਨੂੰ ਇੱਕ ਦੂਜੇ ਤੱਕ ਸਾਂਝਾ ਕਰਦੇ ਹਾਂ। TDSB ਯਾਨੀ ਕਿ ਟੋਰਾਂਟੋ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹਦੇ ਵੱਲੋਂ ਸਕੂਲਾਂ ਦੇ ਵਿੱਚ ਜਿਹੜੀ ਜਾਤ ਪਾਤ ਹੁੰਦੀ ਹੈ, ਭੇਦਭਾਵ ਹੁੰਦਾ ਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਮਤਾ ਉਹ ਪਾਸ ਕੀਤਾ ਗਿਆ ਤੇ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਇਹ ਜਿਹੜਾ ਮਤਾ ਹੈ ਇਹ 16-5 ਵੋਟਾਂ ਦੇ ਫਰਕ ਦੇ ਨਾਲ ਇਹਨੂੰ ਪਾਸ ਕਰ ਦਿੱਤਾ ਗਿਆ, ਜਿਹੜਾ ਕਿ ਟੋਰਾਂਟੋ ਦੇ ਸਕੂਲਾਂ ਦੇ ਵਿੱਚ ਜਾਤ ਪਾਤ ਦੇ ਨਾਲ ਸੰਬੰਧਿਤ ਭੇਦਭਾਵ ਨੂੰ ਉਜਾਗਰ ਕਰਦਾ ਹੈ। ਇਹ ਮਤਾ ਸਕੂਲ ਟਰਸਟੀ ਸ਼ਾਲਨੀ ਰਾਜ ਕੁਲਾ ਸਿੰਘਮ ਵੱਲੋਂ ਲਿਆਂਦਾ ਗਿਆ ਸੀਗਾ ਤੇ ਇਸ ਮਤੇ ਦੇ ਨਾਲ ਇਸ ਗੱਲ ਨੂੰ ਸਹੀ ਠਹਿਰਾਇਆ ਗਿਆ ਕਿ ਕੈਨੇਡਾ ਦੇ ਉਹਨਾਂ ਸਕੂਲਾਂ ਦੇ ਵਿੱਚ ਜਿੱਥੇ ਭਾਰਤੀ ਬਹੁਗਿਣਤੀ ਵੱਧ ਹੈ ਤੇ ਉੱਥੇ ਜਾਤ ਪਾਤ ਦੇ ਆਧਾਰ ਤੇ ਭੇਦਭਾਵ ਹੁੰਦਾ ਹੈ। ਸੋ ਇਸ ਮਤੇ ਦੇ ਜਦੋਂ ਇਹ ਪਾਸ ਹੋਇਆ ਤਾਂ ਉਸ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਜਾਤ ਪਾਤ ਦੇ ਆਧਾਰਿਤ ਧੱਕੇ ਦੀ ਇੱਕ ਠੋਸ ਪਰਿਭਾਸ਼ਾ ਨਿਰਧਾਰਿਤ ਕਰਨਗੇ ਤੇ ਇਹਨਾਂ ਘਟਨਾਵਾਂ ਨੂੰ ਹੱਲ ਕਰਨ ਦੇ ਲਈ ਇੱਕ ਦਿਸ਼ਾ ਨਿਰਦੇਸ਼ ਤੈਅ ਕਰਨਗੇ। ਇਹਨਾਂ ਨੇ ਰਾਜ ਕੁਲਾ ਸਿੰਘਮ ਜਿਨ੍ਹਾਂ ਨੇ ਇਹ ਲਿਆਂਦਾ ਸੀਗਾ ਮਤਾ, ਉਹਨਾਂ ਦਾ ਕਹਿਣਾ ਇਹ ਹੈ ਕਿ ਜਾਤ ਆਧਾਰਿਤ ਧੱਕੇ ਦੇ ਨਾਲ ਪੀੜਤ ਲੋਕ ਆਪਣੇ ਜ਼ੁਲਮ ਦੀਆਂ ਕਹਾਣੀਆਂ ਸਾਂਝੀਆਂ ਕਰਨ ਦੇ ਲਈ ਅੱਗੇ ਨਹੀਂ ਆਉਂਦੇ ਤੇ ਇਹ ਕਿਉਂਕਿ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਇੱਥੋਂ ਦੇ ਸਿਸਟਮ ਦੇ ਵਿੱਚ ਕੁਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਲ ਭਾਈਵਾਲੀ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕਰ ਸਕਦੀ ਹੈ। ਦੂਜੇ ਪਾਸੇ ਕੈਨੇਡਾ ਦੀਆਂ ਹਿੰਦੂ ਜਥੇਬੰਦੀਆਂ ਨੇ ਇਸ ਮਤੇ ਦਾ ਵਿਰੋਧ ਕੀਤਾ ਹੈ। ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ ਨੇ ਇਸ ਨੂੰ ਹਿੰਦੂ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ ਤੇ ਇਸ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ। ਹਿੰਦੂ ਜਥੇਬੰਦੀਆਂ ਦਾ ਮੰਨਣਾ ਇਹ ਹੈ ਕਿ ਕੈਨੇਡਾ ਦੇ ਵਿੱਚ ਇਹੋ ਜਿਹਾ ਕੁਝ ਵੀ ਹੋ ਰਿਹਾ ਹੈ। ਦੱਸਣਯੋਗ ਹੈ ਕਿ ਇਹੋ ਜਿਹਾ ਹੀ ਇੱਕ ਮਤਾ ਪਹਿਲਾਂ ਅਮਰੀਕਾ ਦੇ ਸਿਆਟਲ ਸ਼ਹਿਰ ਦੇ ਵਿੱਚ ਵੀ ਪਾਸ ਹੋ ਚੁੱਕਿਆ ਹੈ। ਉੱਥੇ ਵੀ ਹਿੰਦੂ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਸੀ ਤੇ ਇੱਕ ਦਿਨ ਆਪਾਂ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਤੇ ਉਦੋਂ ਵੀ ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਇਹ ਮਤਾ ਲਿਆਂਦਾ ਗਿਆ ਸੀ ਪਰ ਉੱਥੇ ਇਸ ਗੱਲ ਨੂੰ ਦਬਾ ਲਿਆ ਗਿਆ ਸੀ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ IT ਪ੍ਰੋਫੈਸ਼ਨਲਸ ਜਾਂ ਹੋਰ ਲੋਕ ਇਹ ਮੰਨਦੇ ਨੇ ਕਿ ਜਿੱਥੇ ਇਸ ਮਾਨਸਿਕਤਾ ਦੇ ਲੋਕ ਨੇ, ਜਿਹਨੂੰ ਅਸੀਂ ਬਿਮਾਰ ਮਾਨਸਿਕਤਾ ਵੀ ਕਹਿ ਸਕਦੇ ਹਾਂ,
ਜਿਹਨੂੰ ਅਸੀਂ ਭੇਦਭਾਵ ਵਾਲੀ ਮਾਨਸਿਕਤਾ ਵੀ ਕਹਿ ਸਕਦੇ ਹਾਂ, ਉੱਥੇ ਉਹ ਕੰਮਕਾਰ ਕਰਦੇ ਨੇ, ਤਾਂ ਉੱਥੇ ਇਹ ਜਿਹੜਾ ਵਾਇਰਸ ਉਹ ਆਪਣੀ ਮਾਨਸਿਕਤਾ ਦੇ ਵਿੱਚ ਲੈ ਕੇ ਆਏ ਨੇ, ਆਪਣੇ ਜਿੱਥੋਂ ਵੀ ਚੱਲ ਕੇ ਆਏ ਨੇ, ਤਾਂ ਉਹ ਇੱਥੇ ਆ ਕੇ ਵੀ ਉਸ ਵਾਇਰਸ ਤੋਂ ਪੀੜਤ ਨੇ, ਤੇ ਉਹਦਾ ਜਿਹੜਾ ਪੀੜਤ ਜਿਹੜੀ ਹੈ, ਉਹਦਾ ਇੱਕ ਜਿਹੜਾ ਆਪਾਂ ਕਹਿ ਲਈਏ ਕਿ ਅਕਲ ਦਾ ਜਿਹੜਾ ਦਿਖਾਵਾ ਉਹ ਇੱਥੇ ਵੀ ਕਰਦੇ ਨੇ। ਤਾਂ ਇਹ ਕੱਟੜਪੰਥੀ ਇਹਨਾਂ ਚੀਜ਼ਾਂ ਦਾ ਵਿਰੋਧ ਹੋਣਾ ਚਾਹੀਦਾ, ਜਿਹੜੀਆਂ ਚੀਜ਼ਾਂ ਮਨੁੱਖ ਨੂੰ ਮਨੁੱਖ ਤੋਂ ਵਿਰਵਾ ਕਰਦੀਆਂ ਨੇ, ਉਹਨੂੰ ਨੀਵਾਂ ਦਿਖਾਉਂਦੀਆਂ ਨੇ, ਤੇ ਜਾਣ ਬੁੱਝ ਕੇ ਉਹਦੇ ਨਾਲ ਉਹ ਜਿਹਾ ਵਿਹਾਰ, ਉਹ ਜਿਹਾ ਵਰਤਾਰਾ, ਉਹ ਜਿਹਾ ਵਿਤਕਰਾ, ਉਹ ਜਿਹਾ ਭੇਦਭਾਵ ਜਿਹੜਾ ਉਹ ਕੀਤਾ ਜਾਂਦਾ ਹੈ, ਜਿਹੜਾ ਕਿ ਹਰਗਿਜ਼ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਪਰ ਹੁਣ ਇੱਥੇ ਵੀ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ। ਤੇ ਗੱਲ ਕਰੀਏ ਐਬਟਸਫੋਰਡ ਦੇ ਵਿੱਚ ਸਤਵੰਤ ਕੌਰ ਔਜਲਾ ਨੇ $10 ਲੱਖ ਦੀ ਲਾਟਰੀ ਜਿੱਤ ਲਈ ਹੈ, ਤੇ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੇ ਵਿੱਚ ਜਿਹੜੀ ਆ ਉਹ ਫਰੇਜ਼ਰ ਵੇ ਦੇ ਸਥਿਤ ਹੈ ਸ਼ੈਵਰੋਨ ਗੈਸ ਸਟੇਸ਼ਨ, ਉੱਥੋਂ 25 ਜਨਵਰੀ ਦੀ ਗੱਲ ਹੈ, ਜਦੋਂ ਲੋਟੋ ਡਰਾ ਦੇ ਲਈ ਟਿਕਟ ਉਹਨਾਂ ਨੇ ਖਰੀਦੀ ਸੀਗੀ, ਤੇ ਸਾਊਥ ਦੇ ਇਲਾਕਿਆਂ ਦੇ ਵਿੱਚ ਇਹ ਪੈਂਦਾ। ਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਵਾਕਈ 1 ਮਿਲੀਅਨ ਜਿਹੜਾ ਜਿੱਤ ਗਈ ਹਾਂ, ਪਰ ਬਾਅਦ ਦੇ ਵਿੱਚ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ, ਪੁਖਤਾ ਕਰ ਲਈ ਉਹਨਾਂ ਨੇ, ਸਤਵੰਤ ਕੌਰ ਔਜਲਾ ਜੀ ਨੇ, ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਜਿਹੜੀ ਗੱਲ ਸੀ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ। ਤੇ ਜਿਵੇਂ ਕਿ ਹਰ ਇੱਕ ਪਰਦੇਸੀ ਦੀ ਚਾਹਨਾ, ਉਹਨਾਂ ਦਾ ਆਸ਼ਾ, ਉਹਨਾਂ ਦੀ ਭਾਵਨਾ ਹੁੰਦੀ ਹੈ ਕਿ ਬਾਹਰਲੇ ਮੁਲਕਾਂ 'ਚ ਜਾ ਕੇ ਆਪਣਾ ਇੱਕ ਟਿਕਾਣਾ ਹੋਵੇ, ਆਪਦਾ ਇੱਕ ਘਰ ਹੋਵੇ, ਤਾਂ ਉਹ ਵੀ ਬਿਲਕੁਲ ਜਿਹੜੇ ਔਜਲਾ ਜੀ ਨੇ, ਤਾਂ ਉਹਨਾਂ ਨੇ ਵੀ, ਸਤਵੰਤ ਕੌਰ ਔਜਲਾ ਜੀ ਨੇ, ਤਾਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਵੀ ਸੁਪਨਾ ਸੀ, ਸਾਡਾ ਵੀ ਘਰ ਹੋਵੇ, ਤਾਂ ਹੁਣ ਸਭ ਤੋਂ ਪਹਿਲਾਂ ਉਸ ਸੁਪਨੇ ਨੂੰ ਪੂਰਾ ਕੀਤਾ ਜਾਊਗਾ, ਤੇ ਉਸ ਤੋਂ ਬਾਅਦ ਜਿਹੜਾ ਇਸ ਖੁਸ਼ੀ ਨੂੰ ਦੂਜਿਆਂ ਦੇ ਨਾਲ ਅਸੀਂ ਸਾਂਝਾ, ਜਿਹੜਾ ਆਪਦੇ ਨੇੜਲਿਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਹੋਰ ਪਰਿਵਾਰਾਂ ਦੇ ਨਾਲ ਅਸੀਂ ਸਾਂਝਾ ਜ਼ਰੂਰ ਕਰਾਂਗੇ। ਗੱਲ ਕਰੀਏ ਕੈਨੇਡਾ ਦੀਆਂ ਪਿਛਲੀਆਂ 2 ਫੈਡਰਲ ਚੋਣਾਂ ਦੇ ਵਿੱਚ ਚੀਨ ਦੀ ਦਖਲਅੰਦਾਜ਼ੀ ਦੀ, ਤਾਂ ਇਸ ਸੰਬੰਧੀ ਉੱਠ ਰਹੇ ਸਵਾਲਾਂ ਦਾ ਲਿਬਰਲਾਂ ਵੱਲੋਂ ਕੋਈ ਤਸੱਲੀਬਖਸ਼ ਉੱਤਰ ਨਾ ਦਿੱਤੇ ਜਾਣ ਕਰਕੇ ਸਥਿਤੀ ਕਾਫੀ ਵਿਵਾਦਗ੍ਰਸਤ ਬਣ ਚੁੱਕੀ ਆ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਤੋਂ ਕਦੋਂ ਤੋਂ ਮਾਮਲੇ ਤੋਂ ਜਾਣੂ ਹੋਣ ਦੇ ਸਵਾਲ ਸੀਗੇ, ਤਾਂ ਉਹਨਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ, ਜਿਹੜੀ ਕਿ ਕੱਲ੍ਹ ਵੀ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੀ ਕੀਤੀ ਸੀ, ਕਿ ਉਹ ਭਾਵੇਂ ਕੁਝ ਵੀ ਇਸ ਬਾਰੇ ਆਖ ਲੈਣ, ਪਰ ਕੈਨੇਡੀਅਨਸ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦੇ ਹੀ ਰਹਿਣਗੇ ਕਿ ਅਸੀਂ ਇਹਦੇ ਬਾਰੇ ਕੀ ਕੀਤਾ ਤੇ ਕੀ ਨਹੀਂ ਕੀਤਾ। ਟਰੂਡੋ ਨੇ ਆਖਿਆ ਕਿ 2019 ਤੇ 2021 ਦੀਆਂ ਜਿਹੜੀਆਂ ਚੋਣਾਂ ਸੀ, ਉਹਨਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਚੀਨ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ, ਪਰ ਫਿਰ ਵੀ ਇਸ ਸੰਬੰਧੀ ਸਪੈਸ਼ਲ ਰਿਪੋਰਟ ਤਿਆਰ ਕਰਨ ਦੇ ਲਈ ਉਹਨਾਂ ਵੱਲੋਂ ਵਿਸ਼ੇਸ਼ ਨਿਯੁਕਤ ਕੀਤੀ ਜਾ ਰਹੀ ਹੈ, ਤੇ ਇਸ ਮਾਮਲੇ ਦਾ ਜ਼ਿੰਮਾ ਨੈਸ਼ਨਲ ਸਿਕਿਉਰਿਟੀ ਏਜੰਸੀ ਨੂੰ ਦਿੱਤਾ ਗਿਆ। ਪਰ ਵਿਰੋਧੀ ਧਿਰਾਂ ਤੇ ਹੋਰ ਕਈ ਲੋਕ ਜਿਹੜੇ ਨੇ ਟਰੂਡੋ ਦੇ ਇਸ ਤਰ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ। ਉਹਨਾਂ ਦਾ ਕਹਿਣਾ ਇਹ ਹੈ ਕਿ ਇਸ ਤਰ੍ਹਾਂ ਦੇ ਸਵਾਲ ਜੇਕਰ ਉੱਠਦੇ ਨੇ, ਤਾਂ ਉਹਨਾਂ ਦਾ ਜਵਾਬ ਦੇਣਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ। ਇਸੇ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਇਉਂ ਲੱਗਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ। ਉਹਨਾਂ ਦੇ ਜਵਾਬਾਂ ਤੋਂ ਇਹ ਵੀ ਲੱਗ ਰਿਹਾ ਕਿ ਉਹ ਕੁਝ ਤਾਂ ਜ਼ਰੂਰ ਲੁਕਾ ਰਹੇ ਹੈ, ਤੇ ਉਹਨਾਂ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੱਕ ਆ ਰਹੇ ਨੇ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਤੇ ਜੋ ਕੁਝ ਵੀ ਕਹਿਣਾ ਚਾਹੁੰਦੇ ਨੇ, ਜੋ ਕੁਝ ਵੀ ਕਰਨਾ ਚਾਹੁੰਦੇ ਨੇ, ਤਾਂ ਉਹ ਜ਼ਰੂਰ ਦੱਸਣ। ਇਸ ਤਰ੍ਹਾਂ ਦੇ ਜਿਹੜੇ ਜਮਹੂਰੀਅਤ ਤੇ ਸਾਡੇ ਇਲੈਕਟੋਰਲ ਸਿਸਟਮ ਦੇ ਵਿੱਚ ਕੈਨੇਡੀਅਨਾਂ ਦਾ ਯਕੀਨ, ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, ਘਟਨਾਵਾਂ ਵਾਪਰਨਗੀਆਂ, ਤਾਂ ਕਿਵੇਂ ਯਕੀਨ ਬੱਝਿਆ ਰਹੂਗਾ। ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦੀ ਵੀ ਅਸੀਂ ਮੰਗ ਜਿਹੜੀ ਹੈ ਲਗਾਤਾਰ ਚੁੱਕਾਂਗੇ। ਤੇ ਪਿਛਲੇ ਦਿਨੀ ਕੰਜ਼ਰਵੇਟਿਵ ਆਗੂ ਪੀਰੇ ਪੋਲੀਐਵ ਨੇ ਵੀ ਆਖਿਆ ਸੀਗਾ, ਉਹਨਾਂ ਦਾ ਬਿਆਨ ਵੀ ਆਪਾਂ ਸਾਂਝਾ ਕੀਤਾ ਸੀਗਾ। ਉਹਨਾਂ ਨੇ ਵੀ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਤੋਂ ਇਸ ਬਾਰੇ ਪੁੱਛਿਆ ਜਾਂਦਾ, ਤਾਂ ਉਹ ਇੱਕ ਵੱਖਰਾ ਹੀ ਜਵਾਬ ਦੇ ਦਿੰਦੇ ਆ, ਤੇ ਉਹਨਾਂ ਨੂੰ ਸ਼ਬਦਾਂ ਦੇ ਨਾਲ ਖੇਡਣਾ ਬੰਦ ਕਰਨਾ ਚਾਹੀਦਾ ਹੈ। ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਚੀਜ਼ਾਂ ਨੂੰ ਹੁਣ ਜ਼ਿਆਦਾ ਸਮੇਂ ਤੱਕ ਟਾਲਿਆ ਨਹੀਂ ਜਾ ਸਕਦਾ, ਤੇ ਪਬਲਿਕ ਇਨਕੁਆਇਰੀ ਦੀ ਜਿਹੜੀ ਡਿਮਾਂਡ ਪਹਿਲੇ ਦਿਨ ਤੋਂ ਹੀ ਹੈ ਲੋਕਾਂ ਦੀ, ਉਸ ਡਿਮਾਂਡ ਤੇ ਜ਼ਰੂਰ ਸਰਕਾਰ ਨੂੰ ਗੌਰ ਕਰਨੀ ਹੀ ਪਊਗੀ। ਗੱਲ ਕਰੀਏ ਕੈਨੇਡਾ ਦੇ ਵਿੱਚ ਮਹਿੰਗਾਈ ਦੀ। ਲੰਘੇ ਦਿਨੀ ਵਿਆਜ ਦਰਾਂ ਬਾਬਤ ਇੱਕ ਸੁਖਦ ਖਬਰ ਸਾਂਝੀ ਕਰ ਹੀ ਚੁੱਕੇ ਹਾਂ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਵਾਧਾ ਨਹੀਂ ਕੀਤਾ, ਤਾਂ ਹੁਣ ਗਰੋਸਰੀ ਸਟੋਰਸ ਉੱਤੇ ਵੀ ਜਿਹੜੀਆਂ ਨੇ ਲੋਕਾਂ ਦੀਆਂ ਨਿਗਾਹਾਂ ਨੇ ਕਿ ਸ਼ਾਇਦ ਇਹਨਾਂ ਦਾ ਮੁਨਾਫਾ ਲੋੜੋਂ ਵੱਧ ਹੈ। ਤਾਂ ਇਸੇ ਬਾਬਤ ਇੱਕ ਖਬਰ ਇਹ ਆ ਰਹੀ ਹੈ ਕਿ ਕੈਨੇਡਾ ਦੇ ਵੱਡੇ ਗਰੋਸਰੀ ਸਟੋਰਸ ਦੇ ਆਗੂਆਂ ਦਾ ਕਹਿਣਾ ਇਹ ਹੈ ਕਿ ਮੁਨਾਫਾ ਕਮਾਉਣ ਦੇ ਇਰਾਦੇ ਦੇ ਨਾਲ ਉਹਨਾਂ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਆਖਿਆ ਕਿ ਖਾਣੇ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਚੀਜ਼ਾਂ ਨੇ, ਉਹਨਾਂ ਤੋਂ ਉਹਨਾਂ ਨੂੰ ਹੋਣ ਵਾਲਾ ਮੁਨਾਫਾ ਘੱਟ ਹੀ ਰਿਹਾ।
ਲੋਬਲੋ, ਕੌਸ ਲਿਮਟਿਡ, ਮੈਟਰੋ ਇੰਕ ਅਤੇ ਐਮਪਾਇਰ ਕੋ ਲਿਮਟਿਡ, ਜੋ ਕਿ ਸੋਬੇਜ਼, ਸੇਫਵੇ ਅਤੇ ਫਰੈਸਕੋ ਵਰਗੀਆਂ ਚੇਨਸ ਚਲਾਉਂਦੇ ਨੇ, ਉਹਨਾਂ ਦੇ ਸੀਈਓਜ਼ ਜਿਹੜੇ ਨੇ ਉਹ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀਗੇ। ਇਹ ਕਮੇਟੀ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਦਾ ਅਧਿਐਨ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਸਮੇਤ ਹੋਰਨਾਂ ਫੈਡਰਲ ਸਿਆਸਤਦਾਨਾਂ ਵੱਲੋਂ ਇਹਨਾਂ ਅਧਿਕਾਰੀਆਂ ਦਾ ਪੱਖ ਜਾਣਨ ਦੀ ਮੰਗ ਕੀਤੀ ਜਾ ਰਹੀ ਹੈ। ਕਮੇਟੀ ਜਾਣਨਾ ਚਾਹੁੰਦੀ ਹੈ ਕਿ ਦਿਨੋ ਦਿਨ ਵੱਧ ਰਹੀਆਂ ਗਰੋਸਰੀ ਦੀਆਂ ਕੀਮਤਾਂ ਅਤੇ ਕੰਪਨੀਆਂ ਨੂੰ ਹੋ ਰਹੇ ਮੁਨਾਫਿਆਂ ਦੇ ਵਿੱਚ ਪਾਰਦਰਸ਼ਤਾ ਵਰਤੀ ਜਾਵੇ ਤੇ ਪਤਾ ਲੱਗੇ ਕਿ ਕੰਪਨੀਆਂ ਦਾ ਮੁਨਾਫਾ ਆਖਰ ਹੈ ਕਿੰਨਾ ਕੁ। ਤਿੰਨਾਂ ਆਗੂਆਂ ਨੇ ਐਮਪੀਜ਼ ਨੂੰ ਦੱਸਿਆ ਕਿ ਇਹ ਆਖਣਾ ਝੂਠ ਹੈ ਕਿ ਖਾਣ ਪੀਣ ਦੀਆਂ ਵਸਤੂਆਂ ਦੀਆਂ ਵਧ ਰਹੀਆਂ ਕੀਮਤਾਂ ਦੇ ਲਈ ਗਰੋਸਰਜ਼ ਜ਼ਿੰਮੇਵਾਰ ਨੇ। ਉਹਨਾਂ ਨੇ ਆਖਿਆ ਕਿ ਖੁਰਾਕੀ ਵਸਤਾਂ ਦੇ ਵਿੱਚ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਇਹ ਗਲੋਬਲ ਸਮੱਸਿਆ। ਅੰਪਾਇਰ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਮਾਈਕਲ ਮੈਡਲਿਨ ਨੇ ਆਖਿਆ ਕਿ ਭਾਵੇਂ ਇਸ ਦੇ ਬਾਰੇ ਤੁਸੀਂ ਜਿੰਨੀ ਵਾਰ ਮਰਜ਼ੀ ਲਿਖ ਦਿਓ ਜਾਂ ਟਵੀਟ ਕਰ ਦਿਓ, ਪਰ ਇਹ ਹਕੀਕਤ ਨਹੀਂ ਹੈ। 1 ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ 11.4% ਵੱਧ ਸਨ ਤੇ ਇਹ 5.9% ਕੁੱਲ ਮਹਿੰਗਾਈ ਦੇ ਨਾਲੋਂ ਦੁੱਗਣੀਆਂ ਨੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਔਸਤ ਕਾਰਗੁਜ਼ਾਰੀ ਵਿਖਾਉਣ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਦੇ ਵਿੱਚ ਇਹਨਾਂ ਤਿੰਨਾਂ ਕੰਪਨੀਆਂ ਨੇ ਵੱਧ ਮੁਨਾਫਾ ਕਮਾਇਆ ਦਰਸਾਇਆ ਤੇ ਇਸ ਸੰਬੰਧੀ ਰਿਪੋਰਟ ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਾਈਟਿਕਸ ਲੈਬ ਦੇ ਵੱਲੋਂ ਵੀ ਜਾਰੀ ਕੀਤੀ ਗਈ ਹੈ। ਤੇ ਜਾਂਦੇ ਜਾਂਦੇ ਗੱਲ ਕਰਦੇ ਹਾਂ ਮੌਸਮ ਦੀ। ਮੌਸਮ ਮਾਹਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਦੱਖਣੀ ਓਨਟਾਰੀਓ ਦੇ ਕਈ ਹਿੱਸਿਆਂ ਦੇ ਵਿੱਚ ਆਉਂਦੇ ਸ਼ੁੱਕਰਵਾਰ ਨੂੰ ਇੱਕ ਹੋਰ ਬਰਫੀਲੇ ਤੂਫਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਇਸ ਵਾਰ ਦਿੱਕਤਾਂ ਅਤੇ ਪਰੇਸ਼ਾਨੀਆਂ ਤੇ ਮਾੜੇ ਤਜਰਬੇ ਪਿਛਲੇ ਹਫ਼ਤੇ ਦੇ ਤਜਰਬਿਆਂ ਦੇ ਨਾਲੋਂ ਬਹੁਤ ਘੱਟ ਰਹਿਣ ਦੀ ਉਮੀਦ ਹੈ। ਗਲੋਬਲ ਨਿਊਜ਼ ਦੇ ਮੌਸਮ ਵਿਗਿਆਨੀ ਨੇ ਐਂਥਨੀ ਫਰਨੇਲ, ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਹੈ, ਜੇਕਰ ਉਹਦੇ ਤੇ ਗੌਰ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਬਰਫ਼ ਸਵੇਰੇ ਦੱਖਣੀ ਪੱਛਮੀ ਓਨਟਾਰੀਓ ਦੇ ਵਿੱਚ ਸ਼ੁਰੂ ਹੋਣੀ ਹੈ ਤੇ ਬਾਅਦ ਦੇ ਵਿੱਚ ਕਿਚਨਰ, ਵਾਟਰਲੂ ਅਤੇ ਹੈਮਿਲਟਨ ਦੇ ਕਈ ਹਿੱਸੇ ਇਸ ਤੋਂ ਪ੍ਰਭਾਵਿਤ ਹੋਣਗੇ। ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਵੀ ਦੁਪਹਿਰ ਦੇ ਕਰੀਬ ਬਰਫ਼ਬਾਰੀ ਸ਼ੁਰੂ ਹੋ ਜਾਣੀ ਤੇ ਇਸੇ ਦਰਮਿਆਨ 20 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ। ਸ਼ਾਮ ਦੇ ਦੌਰਾਨ ਥੋੜੀ ਰਾਹਤ ਦੀ ਉਮੀਦ ਹੈ ਅਤੇ ਫਿਰ ਪੂਰਬੀ ਇਲਾਕਿਆਂ ਦੇ ਵੱਲ ਪ੍ਰਭਾਵ ਦੇਖਿਆ ਜਾਣਾ ਹੈ। GTA, ਹੈਮਿਲਟਨ ਅਤੇ ਨਿਆਗਰਾ ਇਲਾਕਿਆਂ ਦੇ ਵਿੱਚ ਵੀ ਬਰਫ਼ਬਾਰੀ ਹੋਵੇਗੀ, ਜਿੱਥੇ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਉਮੀਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਹੈਮਿਲਟਨ, ਨਿਆਗਰਾ, ਲੰਡਨ ਅਤੇ ਵਿੰਡਸਰ ਸਮੇਤ ਕੁਝ ਇਲਾਕਿਆਂ ਦੇ ਲਈ ਇੱਕ ਵਿਸ਼ੇਸ਼ ਮੌਸਮ ਦਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਾਪਮਾਨ ਆਮ ਦੇ ਨਾਲੋਂ ਹੇਠਾਂ ਰਹੇਗਾ, ਪਰ ਹੁਣ ਚੰਗੀ ਖਬਰ ਇਹ ਵੀ ਹੈ ਕਿ ਮਾਰਚ ਦੇ ਦਿਨ ਹੋਣ ਕਰਕੇ ਮੌਸਮੀ ਦਿੱਕਤਾਂ ਤੇ ਪਰੇਸ਼ਾਨੀਆਂ ਉਹਨਾਂ ਪ੍ਰਭਾਵਿਤ ਨਹੀਂ ਕਰ ਸਕਣਗੀਆਂ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।